ਅਗਲੀ ਜਿਹੜੀ ਹਰਜੋਤ ਦੀ ਗੱਲ ਕਰਦੇ ਜਾਈਏ, ਆਪਾਂ ਜਾਣਦੇ ਹਾਂ ਵੀ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ, ਵੱਡੀਆਂ ਕੰਪਨੀਆਂ ਆ, ਉਹਨਾਂ ਨੇ ਲੇ ਆਫ ਜਿਹੜੀਆਂ ਉਹ ਕਰਨੀਆਂ ਸ਼ੁਰੂ ਕੀਤੀਆਂ ਆ। 2 ਲੱਖ ਦੇ ਤਕਰੀਬਨ ਲੇ ਆਫਸ ਦੀ ਖਬਰ ਹੁਣ ਤੱਕ ਜਿਹੜੀ ਉਹ ਆ ਚੁੱਕੀ ਆ, ਛੋਟੀਆਂ ਤੋਂ ਵੱਡੀਆਂ ਕੰਪਨੀਆਂ ਆ ਉਸ ਦੇ ਮੁਤਾਬਕ। ਹੁਣ ਇਹ ਲੇ ਆਫਸ ਦੇ ਨਾਲ ਨਾਲ ਜਿਹੜੇ ਵਿਚਾਰੇ H1 ਵਾਲੇ ਕੰਮ ਵੀ ਕਰ ਰਹੇ ਆ, ਜਿਹੜੇ ਉਡੀਕ ਦੇ ਵਿੱਚ ਸੀਗੇ ਵੀ ਸਾਡੇ ਲਈ ਗ੍ਰੀਨ ਕਾਰਡ ਜਿਹੜਾ ਉਹ ਅਪਲਾਈ ਕੀਤਾ ਜਾਊਗਾ ਕੰਪਨੀ ਦੇ ਦੁਆਰਾ, ਉਹਨਾਂ ਨੇ ਗੂਗਲ ਨੇ 1 ਸਾਲ ਦੇ ਲਈ ਜਿਹੜੇ ਗ੍ਰੀਨ ਕਾਰਡ ਪ੍ਰੋਸੈਸ ਆ ਉਸ ਦੇ ਉੱਤੇ ਫਰੀਜ਼ ਜਿਹੜੀ ਉਹ ਲਗਾ ਦਿੱਤੀ ਆ। ਇਹ USCIS ਦਾ ਕਾਨੂੰਨ ਆ ਵੀ ਜੇ 10% ਤੋਂ ਵੱਧ ਵਰਕਫੋਰਸ ਜਿਸ ਸਾਲ ਦੇ ਵਿੱਚ ਤੁਸੀਂ ਲੇ ਆਫ ਕਰਦੇ ਆ, ਤਾਂ ਉਸ ਸਾਲ ਤੁਸੀਂ ਫਿਰ ਗ੍ਰੀਨ ਕਾਰਡ ਬਾਕੀ EMPLOYEES ਦਾ ਜਿਹੜਾ ਉਹ ਫਾਈਲ ਨਹੀਂ ਕੀਤਾ ਜਾ ਸਕਦਾ। ਸੋ ਗੂਗਲ ਨੇ ਈਮੇਲ ਘੱਲੀ ਆ ਆਪਣੇ ਸਾਰੇ ਹੀ ਜਿਹੜੇ ਫੋਰਨ EMPLOYEES ਆ ਉਹਨਾਂ ਨੂੰ, ਵੀ ਜਿਹੜੀਆਂ ਨਵੀਆਂ ਫਾਈਲਿੰਗਸ ਆ ਪਰਮ ਦੀਆਂ, ਉਸ ਦੇ ਉੱਤੇ ਉਹ ਰੋਕ ਜਿਹੜੀ ਉਹ ਲਗਾਉਣ ਜਾ ਰਹੇ ਆ। ਪ੍ਰੋਗਰਾਮ ਇਲੈਕਟ੍ਰੋਨਿਕ ਰਿਵਿਊ ਮੈਨੇਜਮੈਂਟ, ਜਿਸ ਦੇ ਆਧਾਰ ਦੇ ਉੱਤੇ ਫਿਰ ਗ੍ਰੀਨ ਕਾਰਡ ਜਿਹੜਾ ਆ ਕੰਪਨੀ ਦੇ ਥਰੂ ਜਿਹੜਾ ਉਹ ਮਿਲਦਾ ਆ। ਸੋ ਕਹਿੰਦੇ ਵੀ ਇਹਦੇ ਨਾਲ ਜਿਹੜੇ ਵਰਕਰਸ ਆ ਉਹ ਵੀ ਹੁਣ ਦੁਚਿੱਤੀ ਦੇ ਵਿੱਚ ਫਸੇ ਪਏ ਨੇ। ਉਹ ਇਸ ਗੱਲੋਂ ਚਲੋ ਇੰਨਾ ਹੀ ਉਹਨਾਂ ਨੂੰ ਧਰਵਾਸ ਆ ਵੀ ਚੱਲ ਐਟਲੀਸਟ ਸਾਨੂੰ ਪਿੰਕ ਸਲਿੱਪ ਜਿਹੜੀ ਆ ਉਹ ਨਹੀਂ ਮਿਲੀ ਹੈਗੀ। ਚਲੋ ਸਾਲ ਹੋਰ ਇੱਕ ਐਕਸਟੈਂਡ ਉਹਨਾਂ ਨੂੰ ਕਰਨਾ ਪਊਗਾ, ਵੇਟ ਜਿਹੜਾ ਉਹ ਕਰਨਾ ਪੈ ਸਕਦਾ ਆ। ਪਰ ਇਹ ਜਿਹੜੀ ਸਥਿਤੀ ਆ, ਜੇ ਮਤਲਬ ਗੂਗਲ ਨੇ ਕੀਤੇ ਆ, ਤੇ ਓਬਵੀਅਸਲੀ ਜਿਹੜੀ ਕੰਪਨੀ ਵਿੱਚ ਵੀ 10% ਤੋਂ ਵੱਧ ਹਰਜੋਤ ਸਿੰਘ ਜੀ ਲੇ ਆਫ ਹੋਏ ਆ, ਉਹਨਾਂ ਨੂੰ ਵੀ H1 ਵਾਲਿਆਂ ਦੇ ਲਈ ਜਿਹੜਾ ਪਰਮ ਸਟੇਟਸ ਆ, ਗ੍ਰੀਨ ਕਾਰਡ ਵਾਲਾ ਸਟੇਟਸ ਆ, ਉਸ ਨੂੰ ਜਿਹੜਾ ਉਹ ਰੋਕਣਾ ਪੈ ਸਕਦਾ ਆ। ਸੋ ਕਾਫੀ ਜ਼ਿਆਦਾ ਜਿਹੜੇ H1 ਵੀਜ਼ਾ ਹੋਲਡਰ, H1B ਵੀਜ਼ਾ ਹੋਲਡਰਸ ਆ, ਉਹਨਾਂ ਨੂੰ ਕਹਿ ਲਓ ਵੀ ਝਟਕਾ ਲੱਗ ਰਿਹਾ ਹੈ ਜੀ। ਦੂਸਰੇ ਪਾਸੇ ਜਦੋਂ ਲੇ ਆਫ ਇੰਨੀ ਵੱਡੀ ਗਿਣਤੀ 'ਚ ਹੋ ਰਹੀ ਆ, ਕਹਿੰਦੇ ਭਈ ਹੁਣ ਪਿਛਲੇ ਕੁਝ ਸਾਲਾਂ ਤੋਂ ਜੋ ਹਿਊਮਨ ਰਿਸੋਰਸਿਸ ਡਿਪਾਰਟਮੈਂਟਸ ਆ, ਉਹ ਸੌਫਟਵੇਅਰ ਪ੍ਰੋਗਰਾਮ ਯੂਜ਼ ਕਰਦੇ ਆ ਲੇ ਆਫ ਕਰਨ ਦੇ ਲਈ। ਕਹਿੰਦੇ 98% ਹਿਊਮਨ ਰਿਸੋਰਸਿਸ ਲੀਡਰਸ ਨੇ ਇਹ ਕਿਹਾ ਵੀ ਹੈਵਲੀ ਉਹ ਸੌਫਟਵੇਅਰ ਪ੍ਰੋਗਰਾਮ ਜਾਂ ਐਲਗੋਰਿਥਮਸ ਜੋ ਬਣਾਈਆਂ ਗਈਆਂ ਆ, ਉਹਦੇ ਬੇਸ ਦੇ ਉੱਤੇ ਲੋਕਾਂ ਨੂੰ ਲੇ ਆਫ ਕਰਦੇ ਆ। ਤੇ ਤੁਸੀਂ ਜੋ ਆਪਣਾ ਬੌਸ ਆ ਉਹਨੂੰ ਜਿਹੜਾ ਬਲੇਮ ਨਾ ਦਿਓ। ਇਸ ਸੌਫਟਵੇਅਰ ਦੇ ਵਿੱਚ ਕਈ ਕੁਛ ਜੋ ਚੈੱਕ ਕੀਤਾ ਜਾਂਦਾ ਵੀ ਕਿਹੜੇ ਬੰਦੇ ਨੂੰ ਜਿਹੜਾ ਲੇ ਆਫ ਕਰਨਾ ਚਾਹੀਦਾ ਹੈਗਾ ਆ। EMPLOYEE ਮੈਟ੍ਰਿਕਸ, ਉਹਨਾਂ ਦੀਆਂ ਸਕਿੱਲਸ, ਪਰਫਾਰਮੈਂਸ, ਪ੍ਰੋਡਕਟਿਵਿਟੀ, ਪ੍ਰੋਜੈਕਟਸ ਆਊਟਕਮ, ਤੇ ਇਦਾਂ ਦੀਆਂ ਜੋ ਚੀਜ਼ਾਂ ਆ ਉਸ ਨੂੰ ਦੇਖਿਆ ਜਾ ਰਿਹਾ ਹੈਗਾ। ਸੋ ਨਵੇਂ ਤਰੀਕੇ ਆ, ਜਿੱਦਾਂ ਐਡਵਾਂਸ ਹੋ ਰਿਹਾ। ਸੋ ਜਿਹੜੀਆਂ ਟੈਕ ਕੰਪਨੀਆਂ ਹੈਗੀਆਂ, Amazon, Facebook ਦੀ ਪੇਰੈਂਟ ਕੰਪਨੀ ਮੈਟਾ, ਟਵਿੱਟਰ, ਇਹ ਸਾਰਿਆਂ ਨੇ ਕਹਿੰਦੇ ਸੌਫਟਵੇਅਰ ਦੇ ਬੇਸ ਦੇ ਉੱਤੇ ਹੀ ਹਜ਼ਾਰਾਂ ਹੀ EMPLOYEES ਨੂੰ ਆਪਣਿਆਂ ਨੂੰ ਲੇ ਆਫ ਕੀਤਾ ਹੈ, ਜੋ ਹੁਣ ਤੱਕ 1,95,000 ਦੇ ਕਰੀਬ ਬਣਦੇ ਆ layoffs.fyi ਦੀ ਇਨਫੋਰਮੇਸ਼ਨ ਦੇ ਥਰੂ। ਕਹਿੰਦੇ 2022 ਤੇ 2023 ਦੇ ਸ਼ੁਰੂਆਤ ਦੇ ਵਿੱਚ ਈਵਨ ਮਾਈਕਰੋਸਾਫਟ ਵਰਗਿਆਂ ਨੇ, ਗੂਗਲ ਵਰਗਿਆਂ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਲੇ ਆਫ ਕੀਤਾ ਆ। ਤੇ ਹੁਣ ਇਹ ਕੁਐਸਚਨ ਬਣਦਾ ਵੀ ਕਹਿੰਦੇ ਲੇ ਆਫ 2023 ਦੇ ਵਿੱਚ ਵੀ ਹੋਣਗੀਆਂ। ਕੁਛ ਕਹਿ ਰਹੇ ਆ ਵੀ ਰਿਸੈਸ਼ਨ 'ਚ ਆਪਾਂ ਆਲਰੇਡੀ ਆ ਗਏ ਆ, ਕੁਛ ਕਹਿੰਦੇ ਆ ਰਿਹਾ, ਕੁਛ ਕਹਿ ਰਹੇ ਆ ਵੀ ਮਾਈਲਡ ਰਿਸੈਸ਼ਨ ਹੋਊਗਾ। ਪਰ ਜੌਬ ਕਟਿੰਗ ਕਹਿੰਦੇ ਟੈਕ ਇੰਡਸਟਰੀ ਦੇ ਵਿੱਚ ਕਾਫੀ ਹੋਊਗਾ, ਤੇ ਉਹਦੇ ਨਾਲ ਜੋ ਸਲੰਪ ਵੀ ਆਊਗਾ ਲੇਡ ਆਫ ਵਰਕਰਸ ਦੇ ਵਿੱਚ। ਕਿਉਂਕਿ ਹੁਣ ਜੇ ਜੋ ਲੋਕ ਲੇ ਆਫ ਹੋ ਗਏ ਆ, ਗਾਹਾਂ ਕੋਈ ਹਾਇਰ ਨਹੀਂ ਕਰ ਰਿਹਾ, ਤੇ ਇਹ ਇੱਕ ਬਹੁਤ ਵੱਡੀ ਸਿਚੁਏਸ਼ਨ ਖਾਸ ਕਰਕੇ ਜੋ H1B ਵਰਕਰਸ ਹੈਗੇ ਆ ਉਹਨਾਂ ਦੇ ਲਈ ਬਣੀ ਹੋਈ ਹੈਗੀ ਆ। ਸੋ ਦੇਖਦੇ ਆ ਕੀ ਬਣਦਾ। ਪਰ ਟੈਕ ਇੰਡਸਟਰੀ ਦੇ ਵਿੱਚ ਲੇ ਆਫ ਨੇ, ਲੋਕਾਂ ਦੀਆਂ ਜੌਬ ਕੱਟਸ ਨੇ ਬਹੁਤ ਜ਼ਿਆਦਾ ਹਾਹਾਕਾਰ ਮਚਾਈ ਹੋਈ ਹੈ। ਕੱਲੀ ਇਹ ਸਿਲੀਕਨ ਵੈਲੀ ਨਹੀਂ, ਟੈਕਸਸ, ਮਾਈਕਰੋਸਾਫਟ ਤਾਂ ਉਹਨਾਂ ਦਾ ਮੇਨ ਆਫਿਸ ਵਾਸ਼ਿੰਗਟਨ ਦੇ ਵਿੱਚ ਆ, ਸ਼ਿਕਾਗੋ ਦੇ ਵਿੱਚ, ਨਿਊਯਾਰਕ ਦੇ ਵਿੱਚ, ਸਾਰੇ ਪਾਸੇ ਜੋ ਟੈਕ ਰਿਲੇਟਡ ਇੰਡਸਟਰੀ ਨਾਲ ਰਿਲੇਟਡ ਵਰਕਰਸ ਆ, ਉਹਨਾਂ ਦੇ ਵਿੱਚ ਬਹੁਤ ਡਰ ਵਾਲਾ ਮਾਹੌਲ ਬਣਿਆ ਹੋਇਆ। ਜੀ ਜੀ ਬਿਲਕੁਲ। ਸੋ ਹਰਜੋਤ ਸਿੰਘ ਜੀ, ਜੇ ਆਪਾਂ ਇਕੋਨਮੀ ਵਾਲੀ ਜਾਂ ਕੰਪਨੀਜ਼ ਦੀ ਗੱਲ ਕਰਦੇ ਜਾਈਏ, ਵਾਲਮਾਰਟ ਨੇ ਅੱਜ ਐਲਾਨ ਕੀਤਾ ਆ ਵੀ ਉਹ ਆਪਣੇ ਸਟੋਰ EMPLOYEES ਦੀ ਮਿਨੀਮਮ ਵੇਜ ਆ ਉਹ ਵਧਾਉਣ ਜਾ ਰਹੇ ਆ। $14 ਪ੍ਰਤੀ ਘੰਟੇ ਦੇ ਉੱਤੇ ਇਹਨਾਂ ਨੇ ਵਧਾ ਕੇ ਕਰ ਦੇਣੀ ਆ। US ਦੇ ਵਿੱਚ ਹੁਣ ਇਸ ਵਾਲਮਾਰਟ ਕੰਪਨੀ ਦੀ ਜਿਹੜੀ ਐਵਰੇਜ ਐਵਰੇਜ ਮਿਨੀਮਮ ਵੇਜ ਆ $17.5 ਦੇ ਉੱਤੇ ਪਹੁੰਚ ਗਈ ਆ, ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਨੇ ਜਿੱਥੇ ਮਿਨੀਮਮ ਵੇਜ 14 ਨਹੀਂ 20-25 ਵੀ ਜਿਹੜੀ ਆ ਉਹ ਹੋ ਸਕਦੀ ਆ। ਸੋ
ਇਹ ਅਮਰੀਕਾ ਦੇ ਵਿੱਚ ਸਭ ਤੋਂ ਵੱਡਾ ਲਾਰਜੈਸਟ ਪ੍ਰਾਈਵੇਟ ਇੰਪਲੋਇਰ ਆ ਵਾਲਮਾਰਟ, ਤੇ ਇਹਨੇ ਦੇਖੋ ਬੀਤੇ ਦਿਨਾਂ 'ਚ ਸ਼ੁਰੂ ਕੀਤਾ ਸੀ ਕਾਲਜ ਦੇ ਟਿਊਸ਼ਨ ਪ੍ਰੋਗਰਾਮ ਤੇ ਹਾਈ ਪੇ ਰੋਲਸ ਜਿਹੜੇ ਆ ਉਹ ਆਪਣੇ ਉਹਨਾਂ ਨੇ ਆਟੋ ਸੈਂਟਰਸ ਦੇ ਵਿੱਚ ਵੀ ਸ਼ੁਰੂ ਜਿਹੜੀਆਂ ਉਹ ਕੀਤੀਆਂ ਸੀਗੀਆਂ। ਸੋ ਕਹਿੰਦੇ ਵੀ ਇਹ ਜਿਹੜਾ $14 ਦੇ ਉੱਤੇ ਪਰ ਆਵਰ ਦੇ ਉੱਤੇ ਮਿਨੀਮਮ ਵੇਜ ਆਈ ਆ, ਇਹ 17% ਵਾਧਾ ਹੋਊਗਾ ਉਹਨਾਂ ਕੰਪਨੀ ਉਹਨਾਂ EMPLOYEES ਦੇ ਲਈ ਜਿਹੜੇ ਖਾਸ ਕਰਕੇ ਸ਼ੈਲਫ ਸਟਾਕ ਕਰਦੇ ਆ ਜਾਂ ਕਸਟਮਰਸ ਨੂੰ ਕੇਟਰ ਜਿਹੜੇ ਆ ਉਹ ਕਰ ਰਹੇ ਨੇ।